ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਇਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਾਰੇ ਵੀਰਾਂ ਭੈਣਾਂ ਨੂੰ ਆਦਾਬਰਸ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 31 ਦਸੰਬਰ 2025 18 ਪੋ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਿਲਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਰ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਿੱਖ ਸੰਗਤ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵੱਲੋਂ। ਸੋ ਇਹਨਾਂ ਨੇ ਬੀਤੇ ਐਤਵਾਰ ਟੀਵੀ 84 ਲਈ ਫੰਡ ਰੇਜ਼ਿੰਗ ਰੱਖਿਆ ਸੀ। ਸੋ ਉਸ ਦੇ ਵਿੱਚ ਉਹਨਾਂ ਨੇ ਆਪਣਾ ਬਹੁਤ ਸਾਰਾ ਜਿਹੜਾ ਪਿਆਰ ਹੈ ਟੀਵੀ 84 ਲਈ ਭੇਜਿਆ ਔਰ ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਅੱਜ ਅਸੀਂ ਜਿਹੜਾ 31 ਦਸੰਬਰ ਦੀ ਸ਼ਾਮ ਜਿਹੜਾ ਵਰਾ 2025 ਦਾ ਜਿਹੜਾ ਅਖੀਰਲਾ ਜਿਹੜਾ ਆਪਾਂ ਪ੍ਰੋਗਰਾਮ ਕਰ ਰਹੇ ਹਾਂ। ਸੋ ਸਭ ਨੂੰ ਨਵੇਂ ਸਾਲ ਦੀਆਂ ਔਰ ਜਿਸ ਤਰ੍ਹਾਂ ਕਿ ਇਸ ਈਵ ਤੇ ਆਪਾਂ ਸਭ ਨੂੰ ਸਾਰੇ ਟੀਵੀ 84 ਦੇ ਜਿਹੜੀਆਂ ਵਿਊਅਰਸ ਨੇ ਔਰ ਦੁਨੀਆ ਭਰ ਦੇ ਵਿੱਚ ਜਿਹੜੇ ਸਾਨੂੰ ਬੈਠੇ ਸਾਡੇ ਵਿਊਅਰਸ ਦੇਖ ਰਹੇ ਨੇ ਉਹਨਾਂ ਨੂੰ ਆਪਾਂ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਵਧਾਈਆਂ ਪੇਸ਼ ਕਰਦੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵਰਾ 2026 ਹੈ ਉਹ ਸਾਰਿਆਂ ਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਔਰ ਜਿਹੜੀ ਸਿੱਖ ਕੌਮ ਹੈ ਉਸ ਨੂੰ ਆਪਣਾ ਘਰ ਖਾਲਸਾਨ ਵਾਹਿਗੁਰੂ ਪ੍ਰਾਪਤ ਕਰੇ ਔਰ ਦੇਣ ਦੀ ਜਿਹੜਾ ਉਦਮ ਬਖਸ਼ੇ ਆਪਣੀ ਸਿੱਖ ਸੰਗਤਾਂ ਨੂੰ ਵੀ ਔਰ ਜਿਹੜੀ 35 ਮਿਲੀਅਨ ਜਿਹੜੀ ਸਿੱਖ ਕੌਮ ਗੁਲਾਮੀ ਦੇ ਸੰਗਲ ਕੱਟ ਕੇ ਆਪਣਾ ਆਜ਼ਾਦ ਦੇਸ਼ ਖਾਲਿਸਤਾਨ ਇਸ ਵਰੇ ਵਿੱਚ ਹਾਸਲ ਕਰ ਲਵੇ। ਸੋ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ। ਸੋ ਮਾਫੀ ਚਾਹਾਂਗੇ ਕਾਫੀ ਸਮੇਂ ਤੋਂ ਆਪਾਂ ਤੁਹਾਡੇ ਰੂਬਰੂ ਨਹੀਂ ਹੋਏ ਤਾਂ ਹੁਣ ਆਪਾਂ ਹੋਏ ਆ। ਸੋ ਆਪਾਂ ਆਪਣੇ ਜਿਹੜੇ ਵਿਚਾਰ ਨੇ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ। ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਦੇ ਆ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਸੋ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਮੈਨੂੰ ਤਾਂ ਇੱਕ ਜਿਹੜਾ ਹਟਵਾਣੀ ਹੈ ਬਾਣੀਏ ਦਾ ਮੁੰਡਾ ਕਹਿੰਦਾ ਸੀ ਵੀ ਮੈਂ ਹੱਟੀ ਤੇ ਨਹੀਂ ਬਹਿਣਾ, ਮੈਂ ਆਹ ਕਰਨਾ ਉਹ ਕਰਨਾ ਤੇ ਫਿਰ ਖੱਜਲ ਖੁਆਰ ਹੋ ਕੇ ਵਾਪਸ ਮੁੜ ਆਇਆ। ਪਹਿਲਾਂ ਤਾਂ ਫਰੇਜ਼ ਮੇਰੇ ਮਾਈਂਡ 'ਚ ਉਹੀ ਆਇਆ ਵੀ ਅਸੀਂ 2 ਹਫ਼ਤੇ ਤੋਂ ਬਾਅਦ ਆਪਣੇ ਵਿਊਅਰਸ ਦੇ ਰੂਬਰੂ ਹੋ ਰਹੇ ਤੇ ਉਹ ਫਰੇਜ਼ ਬੜਾ ਪਪੂਲਰ ਹੈ ਕਿ ਭਾਈ ਜਾਨ ਬਚੀ ਤੋ ਲੱਖੋਂ ਪਾਏ ਲੌਟ ਕੇ ਬੁੱਧੂ ਘਰ ਕੋ ਆਏ। ਉਹ ਵਿਚਾਰਾ ਲੱਖਾਂ ਦੀ ਕਮਾਈ ਕਰਨ ਤੁਰਿਆ ਸੀ। ਪਰ ਸਾਡੇ ਸਾਹਮਣੇ ਹਮੇਸ਼ਾ ਜਦੋਂ ਪ੍ਰੋਗਰਾਮ ਅਸੀਂ ਹਾਜ਼ਰ ਨਹੀਂ ਹੁੰਦੇ ਕੋਈ ਨਾ ਕੋਈ ਰੀਜ਼ਨ ਹੁੰਦਾ। ਇਸ ਵਾਰ ਮਲਟੀਪਲ ਰੀਜ਼ਨ ਸਨ ਔਰ ਸਾਡੀ ਕੋਸ਼ਿਸ਼ ਸੀ ਕਿ ਇਸ ਪੀਰੀਅਡ 'ਚ ਕੁਛ ਨਾ ਕੁਛ ਦਰਸ਼ਕਾਂ ਦੀ ਕੰਜ਼ੰਪਸ਼ਨ ਦੇ ਲਈ ਰਹੇ ਵੀ। ਸ਼ਹੀਦੀ ਪੰਦਰਵਾੜਾ ਵੀ ਚੱਲ ਰਿਹਾ ਸੀ ਔਰ ਬਹੁਤ ਵਾਰ ਇਹ ਜੋ ਕੁਛ ਚੱਲ ਰਿਹਾ ਹੁੰਦਾ ਹੈ ਰਾਊਂਡ ਜਿਹੜਾ ਬੀਤੇ ਦੇ ਗਰਭ ਦੇ ਵਿੱਚ ਵੀ ਹੈ, ਇਤਿਹਾਸ ਵੀ ਹੈ, ਭਵਿੱਖ ਕੀ ਹੋਏਗਾ ਇਹ ਤਾਂ ਸਤਿਗੁਰੂ ਦੇ ਕੋਲ ਹੈ। ਲੇਕਿਨ ਇਹ ਚੀਜ਼ਾਂ ਵੀ ਪ੍ਰਭਾਵਿਤ ਕਰਦੀਆਂ ਨੇ। ਸੈਕੰਡਲੀ ਸਾਡੇ ਲਈ ਇਹ ਵੀ ਜ਼ਰੂਰੀ ਹੈ ਕਿ ਟੀਵੀ 84 ਦਾ ਇਹ ਪਲੇਟਫਾਰਮ ਜਦੋਂ ਕਿ ਇਸ ਵੇਲੇ ਅਮਰੀਕਾ ਕੈਨੇਡਾ ਲੈਵਲ ਦੇ ਉੱਤੇ ਇੱਕ ਇਕਨੋਮਿਕਲ ਕ੍ਰਾਈਸਿਸ ਵੀ ਹੈ। ਉਹ ਟਰੱਕਿੰਗ ਇੰਡਸਟਰੀ ਹੋਏ, ਊਬਰ ਵਾਲੇ ਹੋਣ, ਸਾਡੇ ਜਿਹੜੇ ਸਟੋਰਸ ਵਾਲੇ ਹੋਣ ਤੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਜਿਸ ਆਵਾਜ਼ ਨੂੰ ਪਿਛਲੇ 12-13 ਸਾਲਾਂ ਤੋਂ ਤੁਹਾਡੇ ਸਭ ਦੀ ਮਦਦ ਨਾਲ ਅਸੀਂ ਬੁਲੰਦ ਰੱਖ ਰਹੇ ਹਾਂ ਇਸ ਨੂੰ ਅਗਲੇ ਵਰੇ 'ਚ ਵੀ ਜਾਰੀ ਰੱਖ ਸਕੀਏ। ਇਸ ਦੇ ਲਈ ਵੀ ਥੋੜ੍ਹਾ ਬਹੁਤ ਜਿਹੜਾ ਵਕਤ ਚਾਹੀਦਾ ਹੁੰਦਾ ਹੈ। ਹੁਣ ਸਾਡਾ ਬਹੁਤ ਕੁਛ ਜਿਹੜਾ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਤੁਰ ਜਾਣ ਤੋਂ ਬਾਅਦ ਜਿਹੜਾ ਉਹ ਜ਼ਾਹਰ ਹੈ ਕਿ ਬਹੁਤ ਸਾਰੀਆਂ ਹੋਰ ਜ਼ਿੰਮੇਵਾਰੀਆਂ ਵੀ ਨੇ
ਫਿਰ ਅੱਜ ਕੱਲ ਜਿਹੜਾ ਵਾਇਰਲ ਫਲੂ ਦਾ ਸਾਰਾ ਪਾਰਟ ਚੱਲ ਰਿਹਾ ਇਸ ਦਾ ਛਾਂਦਾ ਵੀ ਅਸੀਂ ਵੀ ਹਾਸਲ ਕੀਤਾ। ਜਦੋਂ ਫਿਰ ਸਾਰੇ ਪਾਸੇ ਵੰਡਿਆ ਜਾ ਰਿਹਾ ਹੋਏ, ਕਸਤੂਰੀ ਵੰਡੀ ਹੋਏ ਤਾਂ ਕਸਤੂਰੀ ਮਿਲਦੀ ਹੈ, ਵਾਇਰਸ ਹੋਏ ਤਾਂ ਵਾਇਰਸ ਮਿਲਦੀ ਹੈ। ਲੇਕਿਨ ਇਸ ਸਭ ਦੇ ਬਾਵਜੂਦ ਤੁਹਾਡੀ ਸਭ ਦੀ ਯਾਦ ਸਾਨੂੰ ਹਮੇਸ਼ਾ ਰਹਿੰਦੀ ਹੈ। ਔਰ ਜਿਹੜਾ ਕੰਸਰਨ ਵੀ ਸਾਰੇ ਪੀਰੀਅਡ 'ਚ ਤੁਸੀਂ ਆਪਣੀਆਂ ਲਿਖਤਾਂ ਰਾਹੀਂ, ਆਪਣੇ ਈਮੇਲ ਮੈਸੇजेस ਰਾਹੀਂ ਔਰ ਫੋਨ ਕਾਲਸ ਰਾਹੀਂ, ਬਹੁਤ ਵਾਰਿਆਂ ਦੀਆਂ ਮੈਂ ਫੋਨ ਕਾਲਸ ਵੀ ਨਹੀਂ ਲੈ ਪਾਇਆ ਔਰ ਮੈਂ ਸਭ ਦਾ ਕਲੈਕਟਿਵ ਥੈਂਕ ਯੂ ਵੀ ਕਰਦਾ ਹਾਂ, ਮਾਫੀ ਵੀ ਚਾਹੁੰਦਾ। ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮਿਸ ਨਾ ਹੋਏ ਪ੍ਰੋਗਰਾਮ। ਵੀਕਐਂਡ ਬਹੁਤ ਵਾਰ ਟਰੈਵਲ ਹੁੰਦਾ ਹੈ, ਉਸ ਕਰਕੇ ਵੀ ਮਿਸਿੰਗ ਪਾਰਟ ਹੁੰਦਾ ਹੈ। ਫਿਰ ਕੁਝ ਚੀਜ਼ਾਂ ਜਿਹੜੀਆਂ ਇਸ ਵੇਲੇ ਇੰਡੀਅਨ ਸਟੇਟ ਜਿਹੜੀ ਆਪਣੀ ਗੰਦੀ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ। ਔਰ ਜਿਵੇਂ ਪਿਛਲੇ ਹਫਤੇ ਇੱਕ ਵੀਡੀਓ ਜਿਹੜੀ ਹੈ ਤਾਂ ਆਡੀਓ 'ਚ ਸੀ, ਉਸ ਨੂੰ ਪੋਲੀਟਿਕਸ ਪੰਜਾਬ ਨੇ ਵੀਡੀਓ ਦੇ ਰੂਪ ਦੇ ਵਿੱਚ ਵੀ ਦਰਸ਼ਕਾਂ ਦੇ ਸਾਹਮਣੇ ਲਿਆਂਦਾ। ਉਸ 'ਚ ਵੀ ਸਾਹਮਣੇ ਆਉਂਦਾ ਹੈ ਕਿ ਵੀ ਕਿਵੇਂ ਬਿਸ਼ਨੋਈ ਗੈਂਗ, ਜਿਸ ਵਿੱਚ ਬਿਸ਼ਨੋਈ ਉਹਦਾ ਭਰਾ ਹੈ, ਉਹਨੂੰ ਜਿਹੜੀ ਹੈ ਉਹ 10 ਦੇ ਕਰੀਬ ਸਿੱਖ ਐਕਟਿਵਿਸਟ ਦੀ ਲਿਸਟ ਦੇ ਉੱਤੇ ਕੰਮ ਕਰਨ ਲਈ ਕਿਹਾ ਗਿਆ ਕਿ ਇਹਨਾਂ ਨੂੰ ਨਿਬੇੜੋ। ਉਹਨਾਂ 'ਚ ਪਹਿਲੇ 2-3 'ਚ ਹੀ ਪ੍ਰੋਮੀਨੈਂਟਲੀ ਸਾਡਾ ਨਾਂ ਵੀ ਹੈ, ਉਹਨੂੰ TV 84 ਦੇ ਨਾਲ ਜੋੜ ਕੇ ਕਿਹਾ ਗਿਆ। ਔਰ ਈਵਨ ਇਸ ਦੌਰ ਦੇ ਵਿੱਚ ਹੀ ਸਾਡੇ ਪਿੱਛੇ ਇੱਕ ਰਿਪੋਰਟਰ ਜਿਹੜੇ ਨੇ ਉਹਨਾਂ ਨੂੰ ਵੀ ਜਿਹੜੀ ਹੈ ਫਰੌਤੀ ਦੀ ਥ੍ਰੈਟ ਆਈ ਹੈ। ਸੋ ਅਸੀਂ ਹਰ ਚੀਜ਼ FBI ਔਰ ਜਿਹੜੀਆਂ ਐਪਰੋਪਰੀਏਟ ਅਥਾਰਟੀਜ਼ ਨੇ ਉਹਨਾਂ ਦੇ ਨੋਟਿਸ ਵਿੱਚ ਲਿਆ ਰਹੇ। ਸੋ ਇਹ ਵੀ ਇੱਕ ਕਾਰਨ ਹੁੰਦਾ ਹੈ ਕਿਉਂਕਿ ਅੱਗੇ ਸਾਡਾ ਬਹੁਤ ਵਾਰ ਅਸੀਂ ਆਪਣਾ ਪ੍ਰੋਗਰਾਮ ਰੂਟੀਨ ਉਹ ਬਿਆਨ ਵੀ ਦਿੰਦੇ ਸੀ। ਹੁਣ ਕੋਸ਼ਿਸ਼ ਹੁੰਦੀ ਹੈ ਕਿ ਮੌਕੇ ਦੇ ਉੱਤੇ ਜਿਹੜੀਆਂ ਵੀ ਹਦਾਇਤਾਂ ਇੱਥੋਂ ਦੀਆਂ ਅਥਾਰਟੀਜ਼ ਦੀਆਂ ਨੇ ਉਹਨਾਂ ਨੂੰ ਵੀ ਅਸੀਂ ਫੋਲੋ ਕਰਦੇ। ਕੋਈ ਇਸ ਤੋਂ ਕੋਈ ਫੀਅਰ ਜਾਂ ਘਬਰਾਉਣ ਵਾਲੀ ਗੱਲ ਨਹੀਂ ਹੈ। ਲੇਕਿਨ ਮੈਂ ਜਦੋਂ ਇਹ ਕਿਹਾ ਵੀ ਮਲਟੀਪਲ ਰੀਜ਼ਨਸ ਨੇ, ਸੋ ਉਹਨਾਂ ਦੇ ਨਾਲ ਫਿਰ ਬਹੁਤ ਕੁਝ ਜੁੜਿਆ ਹੁੰਦਾ ਹੈ, ਕੁਝ ਬਿਆਨਿਆ ਜਾ ਸਕਦਾ ਹੈ, ਕੁਝ ਨਹੀਂ। ਲੇਕਿਨ ਇਸ ਗੱਲ ਨੂੰ ਅਸੀਂ ਯਕੀਨੀ ਬਣਾਇਆ ਕਿ ਵੀ ਕਈ ਵਾਰ ਕਲਾਸ ਜਿਹੜੀ ਹੈ ਉਹ ਖਤਮ ਹੋਣ ਤੇ ਹੁੰਦੀ ਹੈ ਤੇ ਐਨ ਅਖੀਰ ਦੌੜਿਆ ਆਉਂਦਾ ਇੱਕ ਵਿਦਿਆਰਥੀ ਕਹਿੰਦਾ ਮਾਸਟਰ ਜੀ ਆ ਗਿਆ। ਅਸੀਂ ਕਿਹਾ ਵੀ ਹੁਣ ਵਰਾ 2025 ਜਾ ਰਿਹਾ ਤੇ ਅਸੀਂ ਹਾਜ਼ਰ ਹੋ ਕਰਕੇ ਘੱਟੋ ਘੱਟ ਜਿਹੜਾ ਇਹ ਪਿਛਲਾ ਗੈਪ ਹੈ ਇਸ ਨੂੰ ਪੂਰਾ ਕਰ ਦਈਏ। ਜਦੋਂ ਵੀ ਨਵੇਂ ਵਰੇ ਦੀ ਗੱਲ ਆਉਂਦੀ ਹੈ, ਜਿਵੇਂ ਸਾਡੇ ਭੈਣ ਜੀ ਮਨਜੀਤ ਕੌਰ ਕੈਲੀਫੋਰਨੀਆ ਤੋਂ ਉਹਨਾਂ ਨੇ ਲਿਖਿਆ ਕਿ ਵੀ ਇਹ ਵੀ ਆਪਣੇ ਵਿਊਅਰਸ ਨੂੰ ਯਾਦ ਦਹਾਨੀ ਕਰਵਾ ਦਿਓ ਕਿ ਇਹ ਸਾਡੇ ਲਈ ਕਾਰੋਬਾਰੀ ਵਰੇ ਦੇ ਤੌਰ ਦੇ ਉੱਤੇ ਇਸ ਦੀ ਰੈਕਗਨੀਸ਼ਨ ਹੈ। ਸਾਡਾ ਵਰਾ ਤਾਂ ਨਾਨਕਸ਼ਾਹੀ ਕੈਲੰਡਰ ਪਹਿਲੀ ਚੇਤ ਜਿਹੜਾ ਇਸ ਕੈਲੰਡਰ ਮੁਤਾਬਕ 14 ਮਾਰਚ ਬਣਦਾ, ਉਸ ਤੋਂ ਹੀ ਸ਼ੁਰੂਆਤ ਹੁੰਦੀ ਹੈ। ਔਰ ਇਹ ਬਿਲਕੁਲ ਠੀਕ ਹੈ। ਇਹ ਗੱਲ ਆਪਣੇ ਆਪ ਵੀ ਯਾਦ ਦਹਾਨੀ ਕਰਵਾਉਂਦੀ ਹੈ ਕਿ ਗੁਲਾਮ ਔਰ ਆਜ਼ਾਦ ਦੇ ਵਿੱਚ ਕੀ ਫਰਕ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 12ਵਾਂ ਨੇ। 12ਵਾਂ ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਔਰ ਮਾਝ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਦਾ। ਔਰ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਵਿੱਚ ਪੰਥ ਨੇ ਐਕਸੈਪਟ ਕੀਤਾ ਸੀ। ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ 7 ਸਾਲ ਬਾਅਦ ਉਸ ਨੂੰ ਕਿਵੇਂ ਫਿਰ ਅਖੌਤੀ ਸੰਤ ਸਮਾਜ ਦੇ ਨਾਂ ਥੱਲੇ ਡੀਰੇਲ ਕੀਤਾ ਗਿਆ। ਨਾ ਅੱਜ ਵੀ ਨਾਨਕਸ਼ਾਹੀ ਕੈਲੰਡਰ ਰੱਖਿਆ ਹੋਇਆ ਹੈ, ਉਸ ਦੀ ਡੇਟ ਵੀ ਪਹਿਲੀ ਚੇਤ 14 ਮਾਰਚ ਤੋਂ ਹੀ ਨਵਾਂ ਵਰਾ ਸ਼ੁਰੂ ਹੁੰਦਾ ਹੈ। ਜਿਵੇਂ ਕਿ ਆਉਣ ਵਾਲੇ ਪਹਿਲੀ ਚੇਤ ਤੋਂ ਮਾਰਚ ਮਹੀਨੇ 'ਚ ਵਰਾ 558 ਦੀ ਸ਼ੁਰੂਆਤ ਹੋਏਗੀ, ਜਿਹੜੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਨਾਲ ਸੰਬੰਧਿਤ ਹੈ। ਪਰ ਬਾਕੀ ਸਭ ਕੁਝ ਜਿਹੜਾ ਉਸ ਦਾ ਬ੍ਰਾਹਮਣੀਕਰਨ ਕਰ ਦਿੱਤਾ ਗਿਆ। ਔਰ ਇਹ ਵੀ ਯਾਦ ਦਹਾਨੀ ਰਹੇ ਕਿ ਜਦੋਂ ਅਸੀਂ ਇਸ ਵਰਾ 2025 ਦੀ ਅਲਵਿਦਾਈ ਔਰ ਵੈਲਕਮਿੰਗ ਔਰ ਆਲਰੇਡੀ ਨਿਊਜ਼ੀਲੈਂਡ ਆਸਟ੍ਰੇਲੀਆ ਸੈਲੀਬ੍ਰੇਸ਼ਨਸ ਤਾਂ ਉੱਥੇ ਹੋ ਚੁੱਕੀਆਂ ਨੇ। ਔਰ ਜਦੋਂ ਤੱਕ ਸਾਡੇ ਇੱਥੋਂ ਤੱਕ ਆਉਂਦਾ ਆਲਰੇਡੀ ਜਿਹੜਾ ਅੱਜ ਵੀ ਹੁਣ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ, ਹਜ਼ਾਰਾਂ ਇਸ ਬਿਲਕੁਲ ਜਦੋਂ ਬਿਲੋ 20 ਟੈਂਪਰੇਚਰ ਹੈ ਉਹ ਟਾਈਮ ਸਕੁਏਅਰ ਦੇ ਵਿੱਚ ਬੈਠੇ ਨੇ, ਉੱਤੋਂ ਬਾਲ ਡਿੱਗਣੇ ਥੱਲੇ, ਇੱਕ ਦੂਜੇ ਦੇ ਨਾਲ ਚੰਬੜੇ ਹੋਏ ਨੇ। ਜੋ ਫਿਰ ਇੱਕ ਦੂਜੇ ਨੂੰ ਕਹਿ ਰਹੇ ਨੇ ਹਾਊ ਮੈਨੀ ਲੇਅਰਸ ਯੂ ਆਰ ਵੀਅਰਿੰਗ, ਆਈ ਹੈਵ 5, ਆਈ ਹੈਵ 6। ਉਹ ਆਪਣੀ ਥਾਂ ਤੇ ਲੱਗੇ ਹੋਏ ਨੇ, ਉਹਨਾਂ ਨੇ ਆਪਣਾ ਕਰਨਾ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਭਰ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਮਿਡਨਾਈਟ ਤੱਕ ਗੁਰੂ ਘਰਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਣਗੀਆਂ। ਔਰ ਉੱਥੇ ਵੀ ਕਾਹਲੀ ਹੁੰਦੀ ਹੈ ਵੀ 5 ਜਕਾਰੇ ਐਨ ਮਿਡਨਾਈਟ, ਤੇ ਵੀ ਜੇ ਕਿਤੇ ਰਹਿ ਗਿਆ ਕੋਈ ਸੈਕਿੰਡ ਕੋਈ ਜਕਾਰਾ ਪਤਾ ਨਹੀਂ ਸਾਲ ਚੜ੍ਹਨਾ ਕਿ ਨਹੀਂ ਚੜ੍ਹਨਾ। ਪਰ ਇਸ ਨੂੰ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਇਹ ਠੀਕ ਹੈ
ਰੱਬ ਦੀ ਦਰਗਾਹ ਦੇ ਵਿੱਚ ਜਾਂ ਰੱਬ ਦੀ ਦੁਨੀਆ, ਜਾਂ ਜਦੋਂ ਅਸੀਂ ਬ੍ਰਹਿਮੰਡ ਦੀ ਗੱਲ ਕਰਦੇ ਹਾਂ ਜਿਸ ਦੇ ਵਿੱਚ ਕਾਸਮੋਸ ਹੈ, ਕਈ ਗੈਲੈਕਸੀਜ਼ ਬਿਲੀਅਨਸ ਆਫ ਈਅਰਸ ਤੋਂ ਕੀ ਹੁੰਦਾ ਹੈ ਕੀ ਨਹੀਂ, ਸਾਇੰਟਿਸਟ ਜਿਹੜੇ ਨੇ ਉਹ ਆਪਣੇ ਵਿਊ ਬਦਲਦੇ ਰਹਿੰਦੇ ਨੇ। ਲੇਕਿਨ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਇਸ ਵਾਸਟ ਬ੍ਰਹਿਮੰਡ ਦੇ ਵਿੱਚ ਸਾਡੀ ਧਰਤੀ ਇੱਕ ਛੋਟਾ ਜਿਹਾ ਗ੍ਰਹਿ ਹੈ। ਹੁਣ ਗਿਣਤੀ ਤਾਂ ਇੱਥੇ ਵੀ 8 ਬਿਲੀਅਨ ਤੋਂ ਜ਼ਿਆਦਾ ਦੀ ਹੋ ਗਈ ਹੈ, ਔਰ ਉਸ ਦੇ ਵਿੱਚ ਅੱਡ-ਅੱਡ ਥਾਵਾਂ ਨੇ। ਕੋਈ ਐਸੀਆਂ ਵੀ ਨੇ ਜਿੱਥੇ ਬਰਫ਼ ਤੋਂ ਬਿਨਾਂ ਕੁਛ ਹੈ ਹੀ ਨਹੀਂ ਹੈ, 12 ਮਹੀਨੇ ਹਨੇਰਾ ਹੈ, ਕਿਤੇ ਜਿਹੜਾ 6-6 ਮਹੀਨੇ ਦੇ ਦਿਨ ਤੇ ਰਾਤ ਹੈ, ਕਿਤੇ ਮੁਕੰਮਲ 6 ਰੁੱਤਾਂ ਨੇ, ਬਿਲਕੁਲ ਜਿਵੇਂ ਸਾਡੀ ਧਰਤੀ ਹੈ, ਪੰਜਾਬ ਦਾ ਖਿੱਤਾ ਹੈ। ਔਰ ਇਹ ਸਾਰੇ ਨੂੰ ਬਣਾਉਣ ਵਾਲਾ, ਕਾਇਨਾਤ ਦਾ ਮਾਲਕ ਰੱਬ ਆਪ ਹੈ। ਉਹ ਸੁਨ ਸਮਾਧੀ ਚੋਂ ਨਿਕਲਿਆ, ਉਹਨੇ ਕੀ ਪਹਿਲਾਂ ਕ੍ਰੀਏਟ ਕੀਤਾ, ਕਿਵੇਂ ਕੀਤਾ, ਉਹ ਗੁਰੂ ਸਾਹਿਬ ਨੇ ਫਰਮਾਇਆ ਕਿ ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹੋ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੇ ਸੋਈ, ਕਿਵ ਕਰ ਆਖਾਂ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੇ, ਅੱਗੇ ਗਿਆ ਨਾ ਸੋਏ। ਇਹ ਵਾਹਿਗੁਰੂ ਦੇ ਉੱਤੇ ਹੈ ਕਿ ਕਦੋਂ ਕਿਵੇਂ ਕੀ ਕ੍ਰੀਏਟ ਕੀਤਾ ਹੈ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਨਸਾਨ ਨੇ ਆਪਣੀ ਸਹੂਲਤ ਦੇ ਲਈ ਜਿਉਂ-ਜਿਉਂ, ਜੇ ਅਸੀਂ 8000 ਤੋਂ 10,000 ਪੁਰਾਣੀ ਸਿਵਲਾਈਜੇਸ਼ਨਸ ਵੱਲ ਜਾਈਏ ਤੇ ਉਹਨਾਂ ਨੇ, ਜ਼ਾਹਰ ਹੈ ਕਿ ਸੂਰਜ ਦੇ ਨਾਲ ਹੀ ਜ਼ਿੰਦਗੀ ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ। ਔਰ ਜਿਹੜਾ ਸਾਡਾ ਕਾਰ ਵਿਹਾਰ ਦਾ ਵੀ ਪਹਿਲਾ ਸਕੈਜੂਲ ਬਣਿਆ, ਹੁਣ ਤਾਂ ਮਲਟੀਪਲ ਟਾਸਕ ਤੇ ਡੇ ਐਂਡ ਨਾਈਟ ਫਰਕ ਨਹੀਂ ਹੈ। ਲੇਕਿਨ ਜ਼ਾਹਰ ਹੈ ਕਿ ਸੂਰਜ ਚੜ੍ਹਨ ਦੇ ਨਾਲ ਦਿਨ ਦੀ ਸ਼ੁਰੂਆਤ ਸੀ, ਡੁੱਬਣ ਦੇ ਨਾਲ ਦਿਨ ਮੁੱਕਦਾ ਸੀ, ਔਰ ਰਾਤ, ਕਿਉਂਕਿ ਪੰਛੀ ਪਸ਼ੂ ਸਾਰੇ ਜਿਹੜੇ ਨੇ ਉਹ ਰਾਤ ਆਰਾਮ ਲਈ ਹੁੰਦਾ ਹੈ। ਔਰ ਇੱਕ ਕੁਦਰਤ ਦੇ ਕਰੀਬ ਸਾਡਾ ਸਰਕਲ ਸੀ ਜ਼ਿੰਦਗੀ ਦਾ। 20ਵੀਂ ਸਦੀ ਨੇ, ਔਰ ਫਿਰ ਹੁਣ ਤਾਂ ਅਸੀਂ 21ਵੀਂ ਸਦੀ 'ਚ, 21ਵੀਂ ਸਦੀ ਦਾ ਵੀ ਕੁਆਟਰ ਜਿਹੜਾ ਅੱਜ 2025 ਖਤਮ ਹੋਇਆ, ਬਿਲਕੁਲ, ਔਰ ਨਵਾਂ ਮਿਲੇਨੀਅਮ ਵੀ ਸ਼ੁਰੂ ਹੋਇਆ ਜਦੋਂ 2000 ਦਾ। ਤਾਂ ਮੈਨੂੰ ਯਾਦ ਹੈ ਕਿ ਗੁਰਦੁਆਰਾ ਬਾਬਾ ਮੱਖਣੀ ਸ਼ਾਹ ਲੋਬਾਣਾ ਸਿੱਖ ਸੈਂਟਰ 'ਚ ਮੇਰੀ ਸਪੀਚ ਸੀ, ਮੈਸੇਜ ਔਨ ਏ ਨਿਊ ਮਿਲੇਨੀਅਮ। ਤੇ ਅੱਜ ਜਦੋਂ ਮੈਂ ਦੇਖ ਰਿਹਾ ਸੀ, ਮੈਂ ਕਿਹਾ 25 ਵਰੇ ਉਸ ਮਿਲੇਨੀਅਮ ਨੂੰ ਵੀ ਬੀਤ ਗਏ, ਸੈਂਚੁਰੀ ਨੂੰ ਵੀ ਬੀਤ ਗਏ। ਤੇ ਫਿਰ ਇਹੀ ਸਾਹਮਣੇ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਸੋਹਿਲਾ ਬਾਣੀ ਦੇ ਵਿੱਚ ਸੌਣ ਤੋਂ ਪਹਿਲਾਂ ਪੜ੍ਹਦੇ ਹਾਂ ਕਿ 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਇਹ ਸਿੱਖ ਸਕੂਲ ਜਿਹੜੇ ਨੇ ਫਿਲਾਸਫੀ ਦੇ, ਥਾਟ ਦੇ, ਇਹ 6 ਰਸਤੇ, 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਧੋਏ। ਹੁਣ ਗੱਲ ਟਾਈਮ ਦੀ ਵੰਡ ਦੇ ਨਾਲ ਮੌਸਮਾਂ ਦੀ ਗੱਲ ਕਰਦੇ ਆ ਵੀ, ਵਿਸਵੇ ਚਸਿਆ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਓ ਹੋਆ, ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਹੁਣ ਇਹ ਉਸ ਪੀਰੀਅਡ ਦੀਆਂ ਡਿਵੀਜ਼ਨਸ, ਅੱਜ ਤਾਂ ਅਸੀਂ ਸੈਕਿੰਡ, ਮਿੰਟ, ਘੰਟੇ, ਡੇ ਐਂਡ ਨਾਈਟ ਉਹਨੂੰ ਕੈਲਕੂਲੇਟ ਕਰਦੇ ਹਾਂ। ਉਸ ਵੇਲੇ ਵਿਸੈ ਚਸੈ ਪਲ ਹੈ, ਵਿਸਵੇ ਚਸਿਆ ਘੜੀ ਹੈ, 24 ਮਿੰਟ ਦੀ ਘੜੀ ਜੇ ਅੱਜ ਦੇ ਮਿੰਟਾਂ ਦੇ ਨਾਲ ਜਿਹੜੀ ਹੈ, ਵਿਸਵੇ ਚਸਿਆ ਘੜੀਆਂ ਪਹਿਰਾਂ, 8 ਪਹਿਰ। ਔਰ ਅਜੇ ਵੀ ਸਾਡੇ ਸਿੰਘ ਜਦੋਂ ਅਸੀਂ ਪੁਰਾਤਨ ਅਰਦਾਸ ਕਰਨਗੇ ਕਿ ਹੇ ਸਤਿਗੁਰੂ 4 ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ, 4 ਪਹਿਰ ਰਾਤ ਆਈ ਹੈ ਸੁੱਖਾਂ ਦੀ ਬਤੀਤ ਕਰਨੀ। ਹਾਲਾਂ ਹਰ ਥਾਂ ਵੇਰੀ ਕਰਦੇ ਨੇ ਮੌਸਮਾਂ 'ਚ। 21 ਦਸੰਬਰ ਸਭ ਤੋਂ ਛੋਟਾ ਦਿਨ, 21 ਜੂਨ ਕੇ 22 ਜੂਨ ਸਭ ਤੋਂ ਵੱਡਾ ਦਿਨ। ਪਰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਇਹ ਜਿਹੜੇ ਵਿਸੇ ਚਸੇ ਘੜੀ ਪਲ ਥਿਤ ਵਾਰ, ਇਹ ਸਾਰੇ ਜਿਹੜੇ ਨੇ, ਸੂਰਜ ਇੱਕੋ ਰੁੱਤ ਅਨੇਕ, ਇੱਕ ਸੂਰਜ ਹੈ ਉਹ ਇਹ ਰੁੱਤਾਂ ਪੈਦਾ ਕਰਦਾ ਹੈ, ਉਹਦੇ ਨਾਲ ਇਹ ਸਮੇਂ ਦੀ ਵੰਡ ਹੈ। ਨਾਨਕ ਕਰਤੇ ਕੇ ਕੀਤੇ ਵੇਸ, ਵੇਸ ਹੈ ਪਹਿਰਾਵਾ। ਜਿਵੇਂ ਅਸੀਂ ਮੌਸਮਾਂ ਮੁਤਾਬਕ ਔਰ ਆਪਣੀ ਚਾਹਤ ਮੁਤਾਬਕ ਔਰ ਲਾਈਕਿੰਗ ਮੁਤਾਬਕ ਪਹਿਰਾਵੇ ਬਦਲਦੇ ਹੈ, ਮੈਚਿੰਗ, ਕੰਟਰਾਸਟ, ਇਹ ਉਹ। ਤੇ ਗੁਰੂ ਸਾਹਿਬ ਨੇ ਵੀ ਯਾਦ ਦਹਾਨੀ ਕਰਾਈ ਕਿ ਭਾਈ ਇਹ ਜਿਹੜੇ ਨੇ ਇਹ ਰੱਬ ਦੇ ਵੇਸ ਨੇ। ਵੇਸ ਆਮ ਜਦੋਂ ਇਹ ਕਹਿੰਦਾ ਵੇਸ਼ ਭੂਸ਼ਾ ਲਫ਼ਜ਼ ਹੈ ਸੰਸਕ੍ਰਿਤ ਦਾ ਜਾਂ ਹਿੰਦੀ ਦਾ, ਕਿ ਉਸ ਵਾਹਿਗੁਰੂ ਦੇ ਕਿੰਨੇ ਪਹਿਰਾਵੇ ਨੇ। ਸੋ ਇਹ ਵਕਤ, ਹਾਂ ਇੱਕ ਗੱਲ ਜਿਹੜੀ ਅਕਸਰ ਮੈਨੂੰ ਕਿਸੇ ਫਿਲਾਸਫਰ ਨੇ, ਜਦੋਂ ਇੱਕ ਪੇਂਟਰ
ਨੂੰ ਪੁੱਛਿਆ ਉਹਨੇ ਕਿ ਵੀ ਉਹਨੇ ਸਮੇਂ ਨੂੰ, ਹੁਣ ਸਮਾਂ ਟਾਈਮ ਜਿਹਦੇ ਲਈ ਅਸੀਂ ਕਾਲ ਵੀ ਕਹਿੰਦੇ ਹਾਂ, ਕਾਲ ਭਾਵੇਂ ਮੌਤ ਲਈ ਵੀ ਇਸਤੇਮਾਲ ਹੁੰਦਾ, ਪਰ ਮੌਤ ਜਾਂ ਜ਼ਿੰਦਗੀ ਜੇ ਅਸੀਂ ਰੂਹਾਨੀ ਦੁਨੀਆ 'ਚ ਦੇਖੀਏ ਤਾਂ ਕਿਤੇ ਕੋਈ ਸਟਾਪ ਤਾਂ ਹੁੰਦਾ ਨਹੀਂ ਕੁਛ ਵੀ। ਇਹ ਇੱਕ ਕੰਟੀਨਿਊਸ ਪ੍ਰੋਸੈਸ ਹੈ ਜਿਹਦੇ 'ਚ ਦੇਸ਼ ਚਾਲ ਸਮਾਂ ਆਪਣਾ ਤੁਰਿਆ ਜਾਂਦਾ ਹੈ। ਔਰ ਹੁਣ ਤਾਂ ਜਿਹੜੀਆਂ ਰਿਸਟ ਵਾਚਿਸ ਸਾਡੇ ਮੋਬਾਈਲ ਦੇ ਉੱਤੇ ਨੇ, ਉੱਥੇ ਘੜੀਆਂ ਨੇ। ਇੱਕ ਜ਼ਮਾਨਾ ਸੀ ਕਿ ਵੀ ਕਲੌਕ ਲੱਗਾ ਹੋਇਆ ਅਤੇ ਉਹਦੀ ਆਵਾਜ਼ ਟਿਕ ਟਿਕ ਘੰਟਾ ਜਦੋਂ ਹੁੰਦਾ ਸੀ, ਉਦੋਂ ਉਸ ਤੋਂ ਵੀ ਪਹਿਲਾਂ ਜਦੋਂ ਅਜੇ ਘੜੀਆਂ ਨਹੀਂ ਵੀ ਆਈਆਂ ਸੀ। ਔਰ ਸੂਰਜ ਘੜੀ ਹਰਿਮੰਦਰ ਸਾਹਿਬ ਦੇ ਵਿੱਚ ਬਹੁਤ ਪੁਰਾਣੀ ਘੜੀ, ਹੁਣ ਸ਼ਾਇਦ ਉਹਨਾਂ ਨੇ ਰੀਇੰਸਟਾਲ ਕਰਨ ਦਾ ਕੀਤਾ। ਸਿੱਖ ਰਾਜ ਦੇ ਵੇਲੇ ਉਹ ਸੂਰਜ ਦੇ ਨਾਲ ਕਰਦਾ। ਉਸ ਤੋਂ ਵੀ ਪਹਿਲਾਂ ਜਿਹੜੇ ਨੇ, ਜਦੋਂ ਅੰਗਰੇਜ਼ਾਂ ਨੇ ਵੱਡੇ ਵੱਡੇ ਘੰਟਾ ਘਰ ਬਣਾਏ, ਔਰ ਘੰਟਾ ਘਰ ਦਾ ਉਹਦਾ ਨਾਂ ਹੀ ਘੰਟਾ ਘਰ ਇਸ ਲਈ ਸੀ ਕਿ ਵੀ 1 2 ਜਿਉਂ ਟਾਈਮ ਹੁੰਦਾ ਉੱਥੇ ਇੱਕ ਬੰਦਾ ਹੀ ਜਿਹੜਾ ਉਹ ਘੰਟਾ ਵਜਾਉਣ ਲਈ ਹੁੰਦਾ ਸੀ ਕਿ ਬਈ ਘੰਟਾ ਬੀਤ ਗਿਆ। ਫਿਰ ਘੜੀਆਂ ਆ ਗਈਆਂ ਟਿਕ 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 ਟਿਕ। ਉਹ ਤਾਂ ਮੈਨੂੰ ਯਾਦ ਹੈ ਵੀ ਸ਼ਾਇਰਾਂ ਨੇ ਆਪਣੀ ਪੋਇਟਰੀ ਵੀ ਕਰਨੀ ਕਿ ਘੜੀ ਇਹ ਕਹਿੰਦੀ ਟਿਕ ਟਿਕ ਜਾ, ਐਵੇਂ ਨਾ ਤੂੰ ਸਮਾਂ ਗਵਾ, ਕਿ ਟਿਕ ਮਨ ਨੂੰ ਕਿਹਾ ਵੀ ਟਿਕ 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 ਟਿਕਾ ਕਰ। ਹੁਣ ਇਹੀ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਜਿਹੜੀ ਜ਼ਿੰਦਗੀ ਹੈ, ਜਿਹੜਾ ਵਕਤ ਹੈ, ਇਹ ਗੱਲ ਸਰਟਨ ਹੈ ਵੀ ਜਿਸ ਪਲੈਨਟ ਦੇ ਉੱਤੇ ਅਸੀਂ ਆਏ ਹਾਂ, ਸਾਡਾ ਹਰ ਆਉਣ ਵਾਲਾ ਜਿਹੜਾ ਪ੍ਰਾਣੀ ਹੈ, ਉਹ ਭਾਵੇਂ ਪਲਾਂਟ ਹੈ, ਐਨੀਮਲ ਹੈ, ਬਰਡ ਹੈ, ਉਸ ਦਾ ਐਂਡ ਨੀਅਤ ਹੈ, ਉਸ ਦਾ ਇੱਕ ਫਿਕਸ ਰੋਲ ਹੈ। ਇਸ ਲਈ ਇਹਨੂੰ ਅੱਡ-ਅੱਡ ਤਰੀਕਿਆਂ ਨਾਲ ਹਰ ਰੂਹਾਨੀ ਪੇਸ਼ਵਾ ਨੇ ਡਿਸਕ੍ਰਾਈਬ ਕੀਤਾ ਹੈ। ਕਿਸੇ ਨੇ ਕਿਹਾ ਵੀ ਇਹ ਵਰਲਡ ਸਟੇਜ ਹੈ, ਅਸੀਂ ਸਾਰੇ ਨਿੱਕੇ ਨਿੱਕੇ ਐਕਟਰ ਹੈ, ਆ ਕੇ ਅਸੀਂ ਆਪਣੀ ਐਕਟਿੰਗ ਕਰਦੇ ਹਾਂ, ਚਲੇ ਜਾਂਦੇ ਹਾਂ। ਕਿਸੇ ਨੇ ਇਸ ਦੀ ਤਸ਼ਬੀਹ ਕਿਸੇ ਹੋਰ ਚੀਜ਼ ਨਾਲ ਦਿੱਤੀ ਕਿ ਜੀ ਅਨਫੋਲਡ ਹੁੰਦਾ ਹੈ, ਆਲਰੇਡੀ ਸਾਡੇ 'ਚ ਉਹ ਹੈ, ਔਰ ਫਿਰ ਅਸੀਂ ਤੁਰ ਜਾਂਦੇ। ਫਿਰ ਜ਼ਿੰਦਗੀ ਦੀ ਫਿਲਾਸਫੀ ਕੀ ਹੈ, ਕਿਉਂ ਜੀਵਨ ਮਿਲਿਆ, ਇਸ ਦੇ ਉੱਤੇ ਹੀ ਸਾਰੇ ਮਜ਼ਹਬ ਖੜ੍ਹੇ ਨੇ। ਔਰ ਇਹੀ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਿ ਆਪਣੇ ਆਪ ਨੂੰ ਲੱਭ ਕੇ ਵੀ ਤੂੰ ਕੀ ਹੈ, ਤੇਰੇ ਜੀਵਨ ਦਾ ਮਕਸਦ ਕੀ ਹੈ। ਰੂਹਾਨੀਅਤ ਨੇ ਬਿਆਨ ਕੀਤਾ ਕਿ ਭਾਈ ਉਸ ਦੀ ਯਾਦ ਹੈ, ਸਾਰੀ ਲੋਕਾਈ ਉਸ ਦੀ ਪੈਦਾ ਕੀਤੀ ਹੈ। ਇਸ ਲਈ ਦਇਆ ਧੌਲ ਧਰਮ ਦਇਆ ਕਾ ਪੂਤ, ਕਿ ਜਿਹੜਾ ਇਹ ਧਰਤੀ ਜਿਹੜੀ ਹੈ, ਇਹ ਕੋਈ ਬੌਲਦ ਦੇ ਸਿੰਘਾਂ ਦੇ ਉੱਤੇ ਨਹੀਂ ਖੜੀ ਹੋਈ। ਜੇ ਧਰਮ ਦੇ ਉੱਤੇ ਹੈ ਤੇ ਧਰਮ ਤਾਂ ਹੈ ਹੀ ਦਇਆ ਦਾ ਪੁੱਤਰ, ਕੰਪੈਸ਼ਨ। ਹੁਣ ਉਸ ਕੰਪੈਸ਼ਨ 'ਚੋਂ, ਦਇਆ 'ਚੋਂ ਜਦੋਂ ਅਸੀਂ ਸਿੱਖੀ ਦੇ ਸਿਧਾਂਤ ਦੇਖਦੇ ਹਾਂ, ਔਰ ਉਸ ਦੇ ਵਿੱਚ ਜ਼ਾਹਰ ਹੈ ਕਿ ਭਾਈ ਉਸ ਵਾਹਿਗੁਰੂ ਨੂੰ ਯਾਦ ਕਰਨਾ ਹੈ ਜਿਹਨੇ ਸਾਨੂੰ ਜੀਵਨ ਦਿੱਤਾ ਹੈ, ਕਿਰਤ ਕਰਨੀ ਹੈ ਇਮਾਨਦਾਰੀ ਦੇ ਨਾਲ, ਅਤੇ ਉਹਨੂੰ ਵੰਡ ਕੇ ਛਕਣਾ, ਹਰ ਇੱਕ ਦੇ ਨਾਲ ਸ਼ੇਅਰ ਕਰਨਾ। ਸੋ ਉਹ ਸਾਰੇ ਦਾ ਹੀ ਜਿਹੜੀ ਜੀਵਨ ਫਿਲਾਸਫੀ ਹੈ, ਉਸ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਨੇ ਸਾਰੀਆਂ ਡਿਵੈਲਪਮੈਂਟਸ ਹੁੰਦੀਆਂ ਨੇ। ਲੇਕਿਨ ਜਦੋਂ ਅਸੀਂ ਹਿਸਟੋਰੀਕਲ ਪੱਖ ਤੋਂ ਦੇਖਦੇ, ਕੈਲੰਡਰਸ ਦੀ ਇੱਕ ਆਪਣੀ ਹਿਸਟਰੀ ਹੈ, ਔਰ ਅੱਜ ਉਹ ਵਕਤ ਨਹੀਂ ਹੈ ਕਿ ਉਸ ਦੇ ਉੱਤੇ ਅਸੀਂ ਗੱਲ ਕਰੀਏ। ਪਰ ਇੱਕ ਗੱਲ ਜ਼ਰੂਰ ਹੈ ਕਿ ਜਿਸ ਦੇ ਕੋਲ ਪੋਲੀਟੀਕਲ ਪਾਵਰ ਆਈ, ਸਿਆਸੀ ਤੌਰ 'ਤੇ ਜਿਸ ਦੀ ਅਜ਼ਾਰੇਦਾਰੀ ਹੋਈ, ਉਸ ਨੇ ਆਪਣੇ ਪ੍ਰੋਫਿਟਸ, ਆਪਣੇ ਅਵਤਾਰਾਂ, ਆਪਣੇ ਪੈਗੰਬਰਾਂ ਜਾਂ ਆਪਣੇ ਮਸਾਇਆ, ਉਹਨਾਂ ਦੇ ਨਾਂ ਦੇ ਉੱਤੇ ਜਿਹੜਾ ਹੈ ਉਸ ਵਕਤ ਦੀ ਵੰਡ ਕੀਤੀ। ਉਹਨਾਂ ਦੇ ਜਿਵੇਂ ਜਿਸ ਕੈਲੰਡਰ ਨੂੰ, ਔਰ ਇਸ ਵੇਲੇ 8 ਬਿਲੀਅਨ ਲੋਕ ਜਿਹੜੇ ਨੇ ਉਹ ਦੁਨੀਆ ਭਰ ਦੇ ਵਿੱਚ ਹਰ ਥਾਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਜੁੜ ਗਏ ਨੇ। ਇਹਨੂੰ ਭਾਵੇਂ ਅੱਜ ਮਜ਼ਹਬੀ ਰੰਗ ਨਾਲ ਨਾ ਵੀ ਦੇਖਿਆ ਜਾਂਦਾ ਹੋਏ, ਲੇਕਿਨ ਸ਼ੁਰੂਆਤ ਤਾਂ ਜਦੋਂ ਅਸੀਂ ਲਿਖਦੇ ਹਾਂ ਇਸ ਦਾ ਜਿਹੜਾ ਜੇ 2025 ਜਿਹੜਾ ਉਹ AD, ਇਹ ਲੈਟਨ ਜ਼ਬਾਨ ਦੇ ਲਫ਼ਜ਼ ਨੇ, ਐਨੋ ਡੈਨੀ, ਇਨ ਦਾ ਈਅਰ ਆਫ ਆਵਰ ਲਾਰਡ, ਇਹ ਹੈ ਐਨੋ ਡੈਨੀ ਦਾ ਮਤਲਬ। ਔਰ ਇਸ ਤੋਂ ਪਹਿਲਾਂ 2025 ਤੋਂ ਪਹਿਲਾਂ ਦੀ ਜਿਹੜੀ ਹਿਸਟਰੀ ਤੁਸੀਂ ਲਿਖਣੀ ਹੈ ਜਾਂ ਬਿਆਨਣੀ ਹੈ, ਉਹਨੂੰ ਲਿਖਿਆ ਜਾਏਗਾ BC, ਬਿਫੋਰ ਕ੍ਰਾਈਸਟ। ਸੋ ਇਹ ਜ਼ਾਹਰ ਹੈ ਕਿ ਜਦੋਂ ਅਸੀਂ 2025 ਸਾਲਾਂ ਦਾ ਜ਼ਿਕਰ ਕਰ ਰਹੇ ਹਾਂ ਕਿ ਵੀ ਬੀਤ ਗਏ, 2026 ਆਇਆ, ਇਹਦਾ ਮਤਲਬ ਹੈ ਜੀਸਸ ਦੇ ਜਨਮ ਨੂੰ 2026 ਸਾਲ ਹੋ ਜਾਣੇ ਨੇ, ਕਿਉਂਕਿ ਜਿਉਂ ਹੀ ਹੁਣ ਮੈਰੀ ਕ੍ਰਿਸਮਸ ਔਰ ਉਹ ਤਾਂ ਦੌਰ ਲੰਘ ਗਿਆ ਇਸ ਹਫ਼ਤੇ ਦੇ ਵਿੱਚ, ਤੇ ਨਾਲ ਉਸ ਨੂੰ ਨਵੇਂ ਸਾਲ ਦੇ ਨਾਲ ਜੋੜ ਦਿੱਤਾ। ਸੋ ਇਸ ਦੀ ਸ਼ੁਰੂਆਤ ਜਾਂ ਇੱਕ ਇੰਨੀ ਐਕਸੈਪਟੈਂਸ ਕਿਵੇਂ ਹੋਈ? ਜਦੋਂ ਕ੍ਰਿਸਚੀਅਨਿਟੀ ਦਾ ਬੋਲਬਾਲਾ ਹੋਇਆ। ਬੋਲਬਾਲਾ ਕਦੋਂ ਹੋਇਆ?
ਜਦੋਂ ਪੋਲੀਟੀਕਲ ਪਾਵਰ ਉਹਨਾਂ ਦੇ ਕੋਲ ਆਈ, ਰੋਮਨ ਐਮਪਾਇਰ ਬਣਿਆ ਔਰ ਉਹ ਜੀਸਸ ਜਿਸ ਨੂੰ 2 ਕ੍ਰਿਮੀਨਲਸ ਦੇ ਨਾਲ ਹੈਂਗ ਕੀਤਾ ਗਿਆ ਸੀ ਔਰ 100-200 ਸਾਲ ਰੋਮਨ ਐਮਪਾਇਰ ਨੇ ਰੱਜ ਕੇ ਪਰਸੀਕਿਊਟ ਕੀਤਾ ਸੀ ਈਸਾਈਆਂ ਨੂੰ, ਉਹ ਦੁਨੀਆ ਦੇ ਉੱਤੇ ਛਾਂਦੇ ਅੱਜ ਅਸੀਂ ਦੇਖਦੇ ਹਾਂ ਕਿ ਹਰ ਚੀਜ਼ ਦੇ ਉੱਤੇ ਜਿਹੜੀ ਹੈ ਉਹ ਡੋਮੀਨੈਂਸ ਹੈ, ਸਭ ਤੋਂ ਜ਼ਿਆਦਾ ਮੰਨਿਆ ਜਾਣ ਵਾਲਾ ਮਜ਼ਹਬ ਵੀ ਹੈ ਲੋਕਾਂ ਦਾ। ਸੋ ਇਹ ਕੈਲੰਡਰ ਹੀ ਉਹਦੇ ਨਾਲ ਜੁੜਿਆ ਜਿਹੜਾ ਜੀਸਸ ਦਾ ਜਨਮ ਹੈ। ਇਸੇ ਤਰ੍ਹਾਂ ਦੂਸਰਾ ਵੱਡਾ ਮਜ਼ਹਬ ਦੁਨੀਆ ਦਾ ਇਸਲਾਮ ਹੈ। ਇਸਲਾਮਿਕ ਮੁਲਕਾਂ ਦੇ ਵਿੱਚ ਐਤਵਾਰ ਦੀ ਛੁੱਟੀ ਨਹੀਂ ਹੁੰਦੀ ਬਹੁਤ ਸਾਰਿਆਂ 'ਚ, ਉਹ ਜਿਹਨੂੰ ਜੁਮਾ ਕਹਿੰਦੇ ਨੇ, ਕਿਉਂਕਿ ਉਹਨਾਂ ਦਾ ਕੈਲੰਡਰ ਹਿਜਰੀ ਕੈਲੰਡਰ ਹੈ, ਹਿਜਰਤ ਨਾਲ ਜੁੜਿਆ ਹੋਇਆ। ਹਿਜਰਤ ਮਾਈਗ੍ਰੇਸ਼ਨ ਨੂੰ ਕਹਿੰਦੇ ਨੇ ਔਰ ਉਸ ਕੈਲੰਡਰ ਦਾ ਜਦੋਂ ਇਸਲਾਮਿਕ ਰੂਲ ਥਾਂ ਸਥਾਪਿਤ ਹੁੰਦਾ ਤੇ ਉਸ ਦਾ ਸੰਬੰਧ ਉਸ ਸਾਲ ਨਾਲ ਜੋੜਿਆ ਗਿਆ ਜਦੋਂ ਕਿ ਹਜ਼ਰਤ ਮੁਹੰਮਦ ਸਾਹਿਬ ਨੂੰ ਆਪਣੇ ਫਾਲੋਅਰਸ ਦੇ ਨਾਲ ਮੱਕਾ ਛੱਡ ਕੇ, ਮੱਕੇ ਤੋਂ ਹਿਜਰਤ ਕਰਕੇ ਮਦੀਨੇ ਜਾਣਾ ਪਿਆ ਸੀ। ਉਸ ਵਰੇ ਨੂੰ ਉਹਨਾਂ ਨੇ ਆਧਾਰ ਬਣਾ ਕੇ ਹਿਜਰੀ ਕੈਲੰਡਰ ਬਣਾਇਆ। ਬਾਅਦ ਦੇ ਵਿੱਚ ਉਹਨਾਂ ਨੇ ਮਦੀਨੇ ਤੋਂ ਆ ਕੇ ਮੱਕਾ ਫਤਹ ਕੀਤਾ ਔਰ ਜਿਹੜਾ 5 ਪਿਲਰ ਨੇ ਇਸਲਾਮ ਦੇ, ਉਹਦੇ 'ਚ ਹਰ ਇੱਕ ਮੁਸਲਮਾਨ ਲਈ ਜ਼ਰੂਰੀ ਹੈ ਕਿ ਉਸਨੇ ਜ਼ਿੰਦਗੀ 'ਚ ਇੱਕ ਵਾਰ ਮੱਕੇ ਦਾ ਜਿਹੜਾ ਹਜ ਕਰਨਾ। ਪਰ ਮੈਂ ਓਰੀਜਨ ਦੀ ਗੱਲ ਕਰਦਾ ਕਿ ਹਜ਼ਰਤ ਸਾਹਿਬ ਦੇ ਨਾਂ ਨਾਲ ਜਾਂ ਉਹਨਾਂ ਦੀ ਹਿਜਰਤ ਦੇ ਵਰੇ ਦੇ ਨਾਲ ਇਸ ਦਾ ਜੁੜਾਵ ਇਸ ਲਈ ਅੱਜ ਦੁਨੀਆ ਦੇ ਨਕਸ਼ੇ ਤੇ 57 ਦੇ ਕਰੀਬ ਇਸਲਾਮਿਕ ਮੁਲਕ ਨੇ। ਹੁਣ ਤੀਸਰਾ ਵੱਡਾ ਮਜ਼ਹਬ ਦੁਨੀਆ ਦਾ ਹਿੰਦੂ ਮਤ, ਭਾਵੇਂ ਉਹਨਾਂ 'ਚ ਕੋਈ ਜਿਹੜੀ ਹੈ ਉਹ ਉਹਨਾਂ ਦੇ ਨਾ ਕੋਈ ਕਾਮਨ ਗ੍ਰੰਥ ਹੈ, ਨਾ ਕੋਈ ਕਾਮਨ ਪ੍ਰੈਕਟਿਸਿਸ ਨੇ, ਨਾ ਦੂਜੇ ਅੱਧਿਓਂ ਜ਼ਿਆਦਾ ਨੂੰ ਤਾਂ ਸ਼ੂਦਰ ਬਣਾਇਆ ਹੋਇਆ। ਲੇਕਿਨ ਰਾਜਾ ਬਿਕਰਮਾਦਿੱਤ ਜਿਸ ਦਾ ਜਨਮ ਜੀਸਸ ਤੋਂ ਵੀ ਜਿਹੜਾ 57 ਸਾਲ ਪਹਿਲਾਂ ਦੇ ਨਾਲ ਜੁੜਿਆ ਗਿਆ ਬਿਕਰਮਾਦਿੱਤ ਦੇ ਨਾਲ, ਉਹਨੂੰ ਬਿਕਰਮੀ ਕੈਲੰਡਰ ਕਹਿੰਦੇ ਨੇ। ਵੈਸੇ ਜੇ ਤੁਸੀਂ ਕੈਲੰਡਰਸ ਦੀ ਐਲਾਮੈਨਿਕ ਦੇਖੋ ਤਾਂ ਉਹਨੂੰ ਹਿੰਦੂ ਕੈਲੰਡਰ ਕਿਹਾ ਜਾਂਦਾ। ਸੋ ਜਿਵੇਂ ਜੇ ਅਸੀਂ 1699 'ਚ ਕਹਿੰਦੇ ਹਾਂ ਈਸਵੀ ਕੈਲੰਡਰ ਮੁਤਾਬਕ ਖਾਲਸਾ ਪੰਥ ਦੀ ਸਾਜਨਾ ਹੋਈ, ਤੇ ਜਿੰਨੇ ਸਾਡੇ ਓਲਡ ਹਿਸਟੋਰੀਕਲ ਕਾਊਂਟ ਨੇ ਉਹ ਬਿਕਰਮੀ ਕੈਲੰਡਰ 'ਚ ਨੇ, ਉਹ 1756 ਬਿਕਰਮੀ ਦੇ ਨਾਲ ਉਸ ਨੂੰ ਲਿਖਦੇ ਨੇ। ਸੋ ਇਹੀ ਜਿਹੜਾ ਰੌਲਾ ਹੈ ਕਿ ਵੀ ਉਹ ਲਿਊਨਰ ਹੈ ਔਰ ਕੀ ਹੈ, ਲੇਕਿਨ ਉਹ ਇੱਕ ਹਿੰਦੂ ਰਾਜਾ ਔਰ ਉਜੈਨ ਦਾ ਮੱਧ ਪ੍ਰਦੇਸ਼ ਦੇ ਵਿੱਚ ਮੰਦਰ, ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਉਸ ਮੰਦਰ ਦੇ ਉੱਤੇ ਪੈਂਦੀਆਂ ਨੇ, ਉਹ ਸਨਰਾਈਜ਼ ਦਾ ਵੇਲਾ ਹੈ, ਫਿਰ ਸਨਸੈਟ ਦਾ ਵੇਲਾ ਹੈ। ਇਵੇਂ ਕੈਲੰਡਰ ਜਿਹੜੇ ਨੇ ਕੈਲਕੂਲੇਟ ਕੀਤੇ ਜਾਂਦੇ ਨੇ। ਸੋ ਹਿੰਦੂਆਂ ਦਾ ਆਪਣਾ ਕੈਲੰਡਰ ਹੈ। ਚਾਈਨਾ ਦੇ ਹਵਾਲੇ ਨਾਲ ਭਾਵੇਂ ਉਹ ਕਿਸੇ ਸਪੈਸੀਫਿਕ ਧਰਮ ਨਾਲ ਜੁੜਿਆ ਹੋਇਆ, ਲੇਕਿਨ ਉਹਨਾਂ ਦਾ ਆਪਣਾ ਜਿਹੜੇ ਨੇ ਉਹਨਾਂ ਦੇ ਜਿਵੇਂ ਜੇ ਈਅਰ ਆਫ ਦਾ ਡਰੈਗਨ ਹੈ, ਐਨੀਮਲਸ ਨਾਲ ਜੋੜ ਕੇ, ਜਾਂ ਉਹਨਾਂ ਦਾ ਆਪਣਾ ਪ੍ਰਾਊਡ ਕੈਲੰਡਰ ਹੈ। ਇਵੇਂ ਹੀ ਪਾਰਸੀਆਂ ਦਾ, ਜ਼ੋਰੈਸਟਰੀਅਨਸ ਦਾ, ਔਰ ਇਹ ਸਾਰਾ। ਸੋ ਅਸੀਂ ਜਦੋਂ ਗੱਲ ਕਰ ਰਹੇ ਹਾਂ, ਔਰ ਇਹ ਜ਼ਰੂਰੀ ਹੈ ਸਾਡੇ ਲਈ ਸਮਝਣਾ ਕਿ ਅਲਟੀਮੇਟਲੀ ਆਜ਼ਾਦ ਲੋਕ, ਆਜ਼ਾਦ ਮੁਲਕ ਜਿਹੜੇ ਨੇ, ਆਜ਼ਾਦ ਕੌਮਾਂ ਹੀ ਉਹਨਾਂ ਦੇ ਆਪਣੇ ਕੈਲੰਡਰ ਹੁੰਦੇ ਨੇ, ਉਹਨਾਂ ਮੁਤਾਬਕ ਉਹ ਦਿਨ ਮਨਾਉਂਦੇ ਨੇ। ਔਰ ਉਹਨਾਂ ਦੇ ਲਈ ਫਿਰ ਤੁਹਾਨੂੰ ਨਿੱਕੀਆਂ ਚੀਜ਼ਾਂ ਦੇ ਲਈ ਅੱਜ ਜਦੋਂ ਅਸੀਂ ਭਾਰਤ ਵਰਗੇ ਮੁਲਕ ਦੇ ਵਿੱਚ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ ਕਿ ਜੀ 5 ਕਕਾਰ ਕਿਉਂ ਜ਼ਰੂਰੀ ਨੇ, ਕਿਤੇ ਸਾਡੇ ਕੜੇ ਲੁਆ ਲਏ, ਕਿਤੇ ਕਿਰਪਾਨਾਂ ਲੁਆ ਲਈਆਂ, ਕਿਤੇ ਉਹ ਸਾਡੀ ਹਿਸਟਰੀ ਦਾ ਨੈਰੇਟਿਵ ਵੀ ਜਿਸ ਅੰਦਾਜ਼ ਦੇ ਵਿੱਚ ਉਹ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਇਹ ਟਿਕ ਟਾਈਮ ਦੀ ਗੱਲ ਕਰਦੇ ਹਾਂ, ਸਮੇਂ ਨੇ ਲੰਘ ਜਾਣਾ ਔਰ ਇਸ ਸਾਰੇ ਦੇ ਵਿੱਚ ਜਿੱਥੇ ਜੀਵਨ ਦਾ ਮਕਸਦ ਅਲਟੀਮੇਟਲੀ ਰੂਹਾਨੀ ਦੁਨੀਆ ਦੇ ਅੰਦਰ ਔਰ ਇਨਸਾਨੀ ਸਿੱਖ ਫਲਸਫੇ ਨੂੰ ਬਿਆਨਦੇ ਆ ਜਿਹੜਾ ਇਨਸਾਨੀਅਤ ਦੇ ਲਈ ਹੈ, ਉਹ ਤਾਂ ਉਸ ਰੱਬ ਦੀ ਯਾਦ ਹੈ। ਔਰ ਹਰ ਉਹ ਸਮਾਂ ਜਿਹੜਾ ਇਹ ਮੰਨ ਕੇ ਤੁਰਨਾ ਕਿ ਜੋ ਬੀਤਿਆ ਬਹੁਤ ਠੀਕ ਬੀਤਿਆ, ਜੋ ਬੀਤ ਰਿਹਾ ਉਹ ਠੀਕ ਬੀਤ ਰਿਹਾ, ਜੋ ਆਏਗਾ ਉਹ ਵੀ ਠੀਕ ਬੀਤੇਗਾ। ਇਸ ਲਈ ਸਿੱਖ ਮਜ਼ਹਬ ਦੇ ਅੰਦਰ ਅਸੀਂ ਕੋਈ ਜੋਤਿਸ਼ ਤੇ ਕੋਈ ਦੂਸਰੀ ਵਿਦਿਆ ਤੇ ਦੂਸਰੇ ਤੀਸਰੇ ਜਿਹਦੇ ਨੂੰ ਮਿਲਾ ਕੇ ਬਹੁਤ ਸਾਰੇ ਪਖੰਡ ਜਿਹੜੇ ਨੇ ਉਹ ਹਿੰਦੂ ਤਵੀਆਂ ਨੇ ਕੀਤੇ ਹੋਏ ਨੇ। ਸਾਡਾ ਇਹੀ ਮੰਨਣਾ ਹੈ ਕਿ ਭਾਈ ਅਲਟੀਮੇਟਲੀ ਇਹੀ ਕਾਰਨ ਹੈ ਕਿ ਸਿੱਖ ਅਕਾਲ ਪੁਰਖ ਦੇ ਅੱਗੇ ਅਰਦਾਸ ਦੁਆ ਦੇ ਵਿੱਚ ਯਕੀਨ ਰੱਖਦਾ ਹੈ, ਰੱਬ ਨੂੰ ਇੱਕ ਦੋਸਤ ਮਿੱਤਰ ਪਿਆਰਾ ਸਮਝਦਾ ਹੈ, ਆਪਣੇ ਗੁਨਾਹ ਨੂੰ ਜਿਹੜਾ ਉਸ ਤੋਂ ਬਖਸ਼ਾਣਾ
ਸਵੇਰੇ ਸ਼ਾਮ ਜਦੋਂ ਅਸੀਂ ਬਾਣੀ ਪੜ੍ਹਨਾ ਜਾਂ ਨਿਤਨੇਮ ਜਿਹੜਾ ਸਾਡੀ ਇੱਕ ਮਹਿਜ਼ ਰਿਚੁਅਲ ਨਹੀਂ ਹੈ, ਇਹ ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਵੀ ਪਾ ਚਾੜਨਾ ਡੇ ਟੂ ਡੇ ਜ਼ਿੰਦਗੀ ਦੇ ਵਿੱਚ, ਡਸਟਿੰਗ ਆਫ ਦਾ ਮਾਈਂਡ, ਸਵੇਰ ਸ਼ੁਰੂ ਕਰਨ ਤੋਂ ਪਹਿਲਾਂ, ਸਨਸੈਟ ਦੇ ਨਾਲ, ਸੌਣ ਤੋਂ ਪਹਿਲਾਂ, ਔਰ ਇਹ ਸਾਰੇ ਦੇ ਚੱਲਦੇ ਆ ਜਿੱਥੇ ਸਾਰੇ ਇੱਕ ਦੂਸਰੇ ਨੂੰ ਮੁਬਾਰਕਾਂ ਦੇ ਰਹੇ ਨੇ। ਕੱਲ ਦਾ ਦਿਨ ਵੀ ਦੇਣਗੇ, ਅਸੀਂ ਕੱਲ ਦਾ ਸ਼ੋਅ ਵੀ ਕਰਾਂਗੇ। ਤੇ ਮੈਂ ਹਰ ਵਾਰ ਬਾਬਾ ਗੁਰਬਚਨ ਸਿੰਘ ਮਾਨੋਚਾਲ ਜਿਹੜੇ ਸਾਡੇ ਵੱਡੇ ਯੋਧੇ ਹੋਏ ਨੇ, ਜਿਨ੍ਹਾਂ ਦੀ ਅਗਵਾਈ ਦੇ ਵਿੱਚ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ, ਸਿੱਖ ਕੌਮ ਦਾ ਸਿਆਸੀ ਨਿਸ਼ਾਨਾ, ਇਹ ਐਲਾਨਿਆ ਸੀ। ਬਾਅਦ ਦੇ ਵਿੱਚ ਉਹਨਾਂ ਦੀ 1993 ਦੇ ਵਿੱਚ ਸ਼ਹਾਦਤ ਹੁੰਦੀ ਹੈ। ਉਹ ਇੱਕ ਸ਼ਾਇਰ ਵੀ ਸਨ ਔਰ ਉਹਨਾਂ ਦੀ 2 ਨਜ਼ਮਾਂ ਮੇਰੇ ਕੋਲ ਨੇ। ਇੱਕ ਤਾਂ ਮੈਂ ਹਰ ਵਾਰੇ ਸਾਂਝੀ ਕਰਦਾ ਹੀ ਹਾਂ, ਉਹ ਮੈਂ ਓਪਨਿੰਗ ਸੈਗਮੈਂਟ 'ਚ ਕਰਾਂਗਾ। ਔਰ ਸਾਡੇ ਵੀਰ ਅਨੂਪ ਸਿੰਘ ਯੂਕੇ ਤੋਂ ਜਿਨ੍ਹਾਂ ਨੇ ਐਗਜ਼ੀਬਿਸ਼ਨ ਵੀ ਜੁਝਾਰੂ ਸਿੰਘਾਂ ਦੇ ਨਾਲ ਸੰਬੰਧਿਤ ਉਹਨਾਂ ਦੀਆਂ ਯਾਦਗਾਰਾਂ ਦੀ ਲਾਈ, ਉਹਨਾਂ ਨੇ ਮੈਨੂੰ ਕਿਹਾ ਕਿ ਇੱਕ ਹੋਰ ਨਜ਼ਮ ਵੀ ਮੇਰੇ ਕੋਲ ਹੈ ਬਾਬਾ ਮਾਨੋਚਾਲ ਦੀ, ਉਹ ਵੀ ਨਵੇਂ ਸਾਲ ਨਾਲ ਸੰਬੰਧਿਤ ਹੈ, ਉਹ ਅਸੀਂ ਅਖੀਰਲੇ ਸੈਗਮੈਂਟ ਦੇ ਵਿੱਚ ਸਾਂਝੀ ਕਰਾਂਗੇ। ਪਰ ਮੈਂ ਇਹ ਸਮਝਦਾ ਕਿ ਵੀ ਜਿੱਥੇ ਅਸੀਂ ਘਰਾਂ ਦੇ ਵਿੱਚ ਔਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਸ ਨੂੰ ਸੈਲੀਬ੍ਰੇਟ ਕਰਾਂਗੇ, ਸਾਡੀਆਂ ਮਨ ਦੀਆਂ ਅੱਖਾਂ ਦੇ ਸਾਹਮਣੇ 1.5 ਲੱਖ ਤੋਂ ਜ਼ਿਆਦਾ ਗੁਰੂ ਕੇ ਸਪੁੱਤਰ ਸਪੁੱਤਰੀਆਂ ਹੋਣੇ ਚਾਹੀਦੇ ਨੇ, ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਇਸ ਲਈ ਭੰਨੇ ਤਾਂ ਕਿ ਸਾਡਾ ਆਉਣ ਵਾਲਾ ਕੱਲ ਮਾਣ ਮੱਤਾ ਹੋਏ, ਸ਼ਾਨ ਮੱਤਾ ਹੋਏ। ਸਾਡੀਆਂ ਮਨ ਦੀਆਂ ਨਜ਼ਰਾਂ ਸਾਹਮਣੇ ਤਿਹਾੜ ਜੇਲ੍ਹ ਤੋਂ ਲੈ ਕੇ ਭਾਰਤ ਭਰ ਦੀਆਂ ਜੇਲ੍ਹਾਂ ਵਿੱਚ ਬੰਦ ਜਿਹੜੇ 30 ਸਾਲ ਤੋਂ ਬੰਦੀ ਸਿੰਘ, ਉਹ ਵੀ ਹੋਣੇ ਚਾਹੀਦੇ ਨੇ। ਸਾਡੇ ਮਨ ਦੀਆਂ ਅੱਖਾਂ ਸਾਹਮਣੇ ਪੰਜਾਬ ਦੀ ਧਰਤੀ ਦੇ ਉੱਤੇ ਔਰ ਬਾਹਰ ਵੀ ਜਿਨ੍ਹਾਂ ਨੇ ਸਭ ਕੁਝ ਛੱਡ ਛਡਾ ਕੇ ਖਾਲਿਸਤਾਨ ਦੀ ਕਾਇਮੀ ਲਈ ਜੂਝ ਰਹੇ ਨੇ, ਉਹ ਵੀ ਹੋਣੇ ਚਾਹੀਦੇ ਨੇ। ਕਿਉਂਕਿ ਸਾਡੇ ਲਈ ਇਹ ਜਿਵੇਂ ਬਿਲਕੁਲ ਇੱਕ ਕਾਰੋਬਾਰੀ ਵਰ ਹੈ, ਇਹ ਕੋਈ ਮਾਨੇ ਨਹੀਂ ਰੱਖਦਾ। ਸਾਡੇ ਲਈ ਕੌਮੀ ਆਜ਼ਾਦੀ, ਕੌਮੀ ਘਰ, ਆਪਣਾ ਵਤਨ ਮਾਣੇ ਰੱਖਦਾ ਹੈ। ਔਰ ਸਰ ਮਾਨੋਚਾਲ ਦੀ ਨਜ਼ਮ ਦਾ ਸੁਰਲੇਖ ਹੈ, ਕਿਵੇਂ ਆਖਾਂ ਨਵਾਂ ਵਰਾ ਮੁਬਾਰਕ ਹੋਵੇ। ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ ਨਵੇਂ ਸਾਲ ਦਾ ਗ੍ਰੀਟਿੰਗ ਕਾਰਡ, ਐ ਪਰ ਦੋਸਤੋ ਕਿਵੇਂ ਆਖਾਂ ਤੁਹਾਨੂੰ ਕਿ ਨਵਾਂ ਵਰਾ ਮੁਬਾਰਕ ਹੋਵੇ। ਅਜੇ ਤਾਂ ਮੈਂ ਸੰਭਾਲਦਾ ਫਿਰਦਾ ਆਪਣੀ ਵਿਰਾਸਤ, ਜਿਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ, ਤੇ ਲੱਭਦਾ ਫਿਰ ਰਿਹਾ ਬਾਪੂ ਦੀ ਪੱਗ, ਕਿਤੇ ਰੁਲਦੀ ਪਈ ਠਾਣੇ ਦੀ ਗੁੱਠ ਵਿੱਚੋਂ। ਅਜੇ ਮੇਰੀ ਮਾਂ ਦੇ ਹੰਝੂ ਨਹੀਂ ਸੁੱਕੇ ਤੇ ਭੈਣਾਂ ਦੇ ਹੌਕੇ, ਜਿਨ੍ਹਾਂ ਦਾ ਲਖਤੇ ਜਿਗਰ ਤੇ ਸੋਹਲ ਫੁੱਲ ਮਧੋਲਿਆ ਗਿਆ ਅਖੌਤੀ ਮੁਕਾਬਲੇ 'ਚ ਕਿਸੇ ਬੀਆਬਾਨ ਰੋਹੀ ਦੇ ਪੁੱਲ ਤੇ। ਅਜੇ ਤਾਂ ਗੁੰਮ ਹੈ ਲਾਡੋ ਭੈਣ ਦੀ ਚੁੰਨੀ, ਗਵਾਚੀ ਜਿਹੜੀ ਦਿੱਲੀ ਦੰਗਿਆਂ ਦੌਰਾਨ ਸੀ। ਅਜੇ ਤਾਂ ਮੈਨੂੰ ਗਮ ਖਾ ਰਿਹਾ ਨਾਜ਼ੁਕ ਤਿਤਲੀਆਂ ਦਾ, ਜਿਨ੍ਹਾਂ ਦੇ ਖੰਭਾਂ ਦਾ ਰੰਗ ਹੋ ਗਿਆ ਸਫੇਦ। ਅਜੇ ਤਾਂ ਮੈਨੂੰ ਚਿੰਤਾ ਹੈ ਕਿ ਸਮੇਂ ਦੀ ਗਰਦਸ਼ 'ਚ ਮੇਰੀ ਪਹਿਚਾਨ ਹੀ ਨਾ ਗੁੰਮ ਹੋ ਜਾਵੇ ਕਿਤੇ। ਅਜੇ ਤਾਂ ਮੇਰੀ ਕਲਮ ਕੇਰਦੀ ਰਤ ਦੇ ਹੰਝੂ ਤੇ ਗਾਉਂਦੀ ਖੂਨ ਦੇ ਸੋਹਲੇ। ਅਜਿਹੇ ਭਿਆਨਕ ਮਾਹੌਲ ਵਿੱਚ ਕਿਵੇਂ ਆਖਾਂ ਕਿ ਨਵਾਂ ਵਰਾ ਮੁਬਾਰਕ ਹੋਵੇ। ਉਡੀਕ ਰੱਖਿਓ, ਭੇਜਾਂਗਾ ਗ੍ਰੀਟਿੰਗ ਕਾਰਡ। ਉਮੀਦ ਰੱਖਿਓ, ਉਡੀਕ ਰੱਖਿਓ, ਭੇਜਾਂਗਾ ਗ੍ਰੀਟਿੰਗ ਕਾਰਡ। ਜਦੋਂ ਸਾਡੇ ਬਾਗੀ ਬਹਾਰ ਆਵੇਗੀ। ਉਡੀਕ ਰੱਖਿਓ, ਭੇਜਾਂਗਾ ਗ੍ਰੀਟਿੰਗ ਕਾਰਡ। ਜਦੋਂ ਸਾਡੇ ਬਾਗੀ ਬਹਾਰ ਆਵੇਗੀ। ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ ਨਵੇਂ ਸਾਲ ਦਾ ਗ੍ਰੀਟਿੰਗ ਕਾਰਡ। ਐ ਪਰ ਦੋਸਤੋ ਕਿਵੇਂ ਆਖਾਂ ਤੁਹਾਨੂੰ ਕਿ ਨਵਾਂ ਵਰਾ ਮੁਬਾਰਕ ਹੋਵੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਔਰ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84
TV ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।